ਮੇਰਾ ਨਾਮ ਚੰਨਣ ਸਿੰਘ ਹੈ ਜੀ। ਪਿਤਾ ਜੀ ਦਾ ਨਾਮ ਵਧਾਵਾ ਸਿੰਘ ਸੀ। ਦਾਦਾ ਜੀ ਦਾ ਨਾਮ ਸਰਦਾਰ ਠਾਕਰ ਸਿੰਘ। ਕੀ ਨਾਮ? ਮਾਤਾ ਦਾ ਨਾਮ ਧੰਨ ਕੌਰ। ਮੇਰੀ ਉਮਰ ਉਦੋਂ 12-13 ਸਾਲ ਸੀ। ਮੁਸਲਮਾਨਾਂ ਦੇ ਮੁੰਡੇ ਸੀ ਨਾ, ਇਕੱਠੇ ਹੀ ਖਾਂਦੇ ਪੀਂਦੇ ਰਹੇ ਸਾਰੇ। ਕਿ ਮੇਰ ਦੇਰ ਨਹੀਂ ਹੁੰਦੀ ਮੁਸਲਮਾਨਾਂ ਦੀ, ਹਿੰਦੂਆਂ ਦੀ ਵੀ ਕੌਣ ਹਿੰਦੂ ਦੇ। ਅਸੀਂ ਉਹਨਾਂ ਦੇ ਘਰ ਰੋਟੀਆਂ ਖਾਧੀਆਂ, ਉਹਨਾਂ ਸਾਡੇ ਘਰ ਆ ਕੇ ਖਾਧੀਆਂ ਮੁੰਡਿਆਂ ਨੇ। ਹਾਂਜੀ, ਜਦੋਂ ਪੜ੍ਹਨ ਜਾਣਾ ਹੁੰਦੇ ਆਵਾਜ਼ ਨਾਲ ਵੀ ਅੱਜ ਰੋਟੀ ਕਿਹਦੇ ਘਰ ਪਹਿਲਾਂ ਲੱਗੇ ਜਾਮ ਨੂੰ ਆਵਾਜ਼ ਮਾਰ ਜਾਣਾ ਤਾਂ ਉਹ ਮੁਰੇ ਮਰ ਜਾਣੇ, ਰੋਟੀ ਖਾ ਲਓ ਆ ਕੇ। ਅੱਛਾ। ਮੁਸਲਮਾਨਾਂ ਦਾ ਇੰਨਾ ਪਿਆਰ ਸੀ, ਕੋਈ ਇਹੋ ਜਿਹੀ ਗੱਲ ਨਹੀਂ ਸੀਗੀ। ਬਹੁਤ ਜ਼ਿਆਦਾ ਪਿਆਰ ਸੀ ਸਾਡਾ ਜਦੋਂ ਬਚਪਨ ਦੇ ਵਿੱਚ ਉਹਨਾਂ ਮੁੰਡਿਆਂ ਨਾਲ। ਅਤੇ ਜਦੋਂ ਗਏ ਨੇ ਢਾਵਾਂ ਮਾਰ ਮਾਰ ਕੇ ਅਸੀਂ ਵੀ ਰੋਏ ਸੀ ਅਤੇ ਮੁੰਡੇ ਵੀ ਜੱਫੀਆਂ ਪਾ ਪਾ ਰੋਏ ਸੀ। ਕਿਉਂ ਹੈ ਤਾਂ ਭਾਵੇਂ ਬਚਪਨ ਸੀ, 12-13 ਸਾਲ ਬਚਪਨ ਹੀ ਹੁੰਦਾ ਵਾ, ਪਰ ਇਹਨਾਂ ਹੋਸ਼ ਤਾਂ ਸਾਨੂੰ ਹੈ ਵੀ ਅਸੀਂ ਹੁਣ ਵਿਛੜ ਚੱਲੇ ਹਾਂ, ਮਿਲਣਾ ਨਹੀਂ। ਫਿਰ ਬਹੁਤੀ ਵਾਰੀ ਇਹ ਕਹਿੰਦੇ ਰਹੇ ਵੀ ਹੋ ਸਕਦਾ 6 ਮਹੀਨੇ ਸਾਲ ਬਾਅਦ ਜਾਣ ਅਤੇ ਮੁੜ ਕੇ ਆਪਣੇ ਪਿੰਡਾਂ ਨੂੰ ਆ ਜਾਣ। ਕਈਆਂ ਨੂੰ ਬਹੁਤੀ ਇਹ ਆਸ ਸੀ। ਅੱਛਾ। ਪਰ ਇਹੋ ਜਿਹਾ ਪੱਕਾ ਕੰਮ ਹੋਇਆ ਵੀ ਉਹ ਇਹੋ ਜਿਹੇ ਬੰਨੇ ਵੱਜ ਗਏ ਵੀ ਮਿਲਣ ਤੱਕ ਨਹੀਂ ਕਿਸੇ ਨੂੰ ਕੋਈ ਦਿਲ ਕਰਦਾ ਮਿਲਣ ਨੂੰ। ਦਿਲ ਕਰਦਾ ਸੀ। ਹੁਣ ਜਿਹੜੇ ਮੇਰਾ ਖਿਆਲ ਹੈ ਵੀ ਸਾਡੇ ਨਾਲ ਦੇ ਜਿੰਨੇ ਮੁੰਡੇ ਉਹਨੇ ਮਰ ਚੁੱਕੇ ਹੋਣੇ। ਮੇਰੇ ਸਾਰੇ ਭਰਾ ਦੇ ਆਪ ਮਰ ਗਏ, ਮੇਰੇ ਨਾਲ ਛੋਟਾ ਵੀ ਅਤੇ ਵੱਡੀ ਵੀ। ਇਕੱਲਾ ਹੀ ਰਹਿ ਗਿਆ ਹੁਣ। 5 ਭਰਾ ਸੀ ਅਸੀਂ। ਅਤੇ ਵੀ ਇੱਕ ਮੁੰਡਾ ਫਤੂਹੀ ਚੱਕ ਦਾ, ਡੱਲੇ ਬੁੜੇ ਦੇ ਲਾਗੇ ਫਤੂਹੀ ਚੱਕ ਵਾ ਪਿੰਡ, ਉੱਥੋਂ ਦਾ ਮੁੰਡਾ ਧੋਬਿਆਂ ਦਾ ਮੁੰਡਾ ਸੀ। ਉਹਦੇ ਹੀ ਇੱਥੇ ਨਾਨਕੇ ਸਾਡੇ ਪਿੰਡ 'ਚ, ਅਤੇ ਇੱਥੇ ਹੀ ਉਹ ਜਿਹੜਾ ਵਾਹਵਾ ਪਲਿਆ ਸੀ ਪੜ੍ਹ ਕੇ, ਅਤੇ ਫਿਰ ਉਹ ਡੰਗਰ ਡੁੰਗਰ ਚਾਰਦਾ ਰਿਹਾ ਸਾਡੇ ਨਾਲ। ਅਤੇ ਉਹ ਫਿਰ ਜਦੋਂ ਪਾਕਿਸਤਾਨ ਬਣਿਆ ਉਦੋਂ ਚਲੇ ਗਏ, ਉਹ ਵੀ ਚਲੇ ਗਿਆ ਸੀ ਨਾਲ ਹੀ। ਅਤੇ ਉਹਦਾ ਬੜਾ ਸਾਡੇ ਨਾਲ ਪਿਆਰ ਸੀ। ਮੇਰਾ ਖਿਆਲ ਹੈ ਵੀ ਜੋ ਜਿੰਦਾ ਹੋਏਗਾ ਤਾਂ ਅਜੇ ਵੀ ਮੇਰਾ ਉਹ ਨਾਂ ਲਏਗਾ ਵੀ ਅਸੀਂ ਬਚਪਨ 'ਚ ਉਹਦੇ ਨਾਲ ਖੇਡੇ ਦੇ ਹਾਂ। ਫਤੂਹੀ ਚੱਕ ਪਿੰਡ ਉਹਦਾ, ਡੱਲੇ ਬੁੜੇ ਲਾਗੇ। ਅੱਛਾ, ਸ਼ਕਰਗੜ੍ਹ ਤਹਿਸੀਲ ਦੇ ਵਿੱਚ। ਤਹਿਸੀਲ ਸ਼ਕਰਗੜ੍ਹ। ਸਰਕਾਰੀ ਸਕੂਲ ਹੀ ਹੁੰਦਾ, ਹੋਰ ਸਕੂਲ ਹੀ ਸ਼ਹਿਰ 'ਚ ਕੋਈ ਨਹੀਂ ਹੁੰਦਾ ਲਾਗੇ ਛਾਗੇ। ਅੱਛਾ। ਸਿਰਫ ਦੀਨਾਨਗਰ 'ਚ ਇੱਕੋ ਸਕੂਲ ਹੁੰਦਾ ਸੀਗਾ, ਇਹੋ ਹੀ ਜਿਹੜਾ ਹੁਣ ਜਿਹੜਾ ਸਾਡਾ ਚੱਲਣ ਡਿਆ ਵਾ। ਨਹੀਂ ਤਾਂ ਸਕੂਲ ਲਾਗੇ ਛਾਗੇ ਕਿਸੇ ਪਿੰਡ 'ਚ ਕੋਈ ਸਕੂਲ ਨਹੀਂ ਹੈਗਾ। ਅੱਛਾ ਜੀ। ਕਿੱਥੇ ਜੰਡੀ ਚੌਂਤਾ ਵਗੈਰਾ, ਬਿਆਨਪੁਰ ਵਗੈਰਾ, ਦੂਜੇ ਤੀਜੇ ਪਿੰਡ ਸਭ ਦੀਨਾਨਗਰ ਪੜ੍ਹਨ ਆਉਂਦੇ ਰਹੇ। ਇੱਧਰੋਂ ਬ੍ਰਹਮਪੁਰ ਵਗੈਰਾ ਜੋ ਸੀ ਸਭ ਦੀਨਾਨਗਰ ਆਉਂਦੇ ਰਹੇ। ਕਿਤੇ ਕੋਈ ਹੈ ਨਹੀਂ ਸੀ ਆਪਣਾ ਸਕੂਲ, ਸਿਰਫ ਇੱਕ ਕਾਦੀ ਸਕੂਲ ਸੀ, ਗਰਾਲਾ ਪਿੰਡ। ਹਾਂਜੀ। ਮੈਂ ਦੀਨਾਨਗਰ ਦਾ ਬਿਲਕੁਲ ਥੋੜਾ ਜਿਹਾ ਫਰਕ ਹੈ। ਬਿਲਕੁਲ ਅੱਧੇ ਮੀਲ ਦਾ ਫਰਕ ਹੈ। ਮੀਲ ਵੀ ਨਹੀਂ, ਅੱਧੇ ਮੀਲ ਦਾ ਫਰਕ ਸੀ ਸਾਰਾ ਹੀ। ਉਹ ਸੜਕ ਜਿਹੜੀ ਪੱਕੀ ਬਣੀ ਆ ਨਾ ਸ਼ਹਿਰ ਦੇ ਲਾਗੋਂ, ਜਿਹੜੀ ਪਠਾਨਕੋਟ ਨੂੰ ਜਾ ਰਹੀ ਹੈ, ਇਹਨੂੰ ਪਰਾਂ ਸ਼ਹਿਰ ਸੀ। ਉਰਲੇ ਬੰਨੇ ਤੇ ਜੰਗਲ ਸੀ, ਜਵਾਰਾਂ ਵੀ ਹੁੰਦੀਆਂ ਸੀ ਸਾਰੇ। ਪਾਣੀ ਲੱਗਦਾ, ਨਾਲਾ ਵਗਦਾ ਹੁੰਦਾ ਸੀ ਉਰਲੇ ਬੰਨੇ। ਜਦੋਂ ਤਲਾਅ ਜਾ ਕੇ ਪੈਂਦਾ, ਤਲਾਅ 'ਚੋਂ ਪਾਣੀ ਫਿਰ ਬਾਹਰ ਜਾਂਦਾ ਰਿਹਾ। ਇਹ ਨਵੇਂ ਪਿੰਡ ਨੂੰ ਪਾਣੀ ਨਿਕਲ ਜਾਂਦਾ ਰਿਹਾ, ਨਵਾਣ 'ਚ ਪੈ ਕੇ ਪਾਣੀ ਤੇ ਫਿਰ ਗਾਂਹ ਚੱਲ ਜਾਂਦਾ ਰਿਹਾ ਪਿੰਡਾਂ ਨੂੰ। ਇਹ ਉਦੋਂ ਦੀ ਇਹ ਬਣਤ ਸੀਗੀ। ਅਤੇ ਹੁਣ ਤਾਂ ਉਹ ਨਾਲੇ ਵੀ ਪੂਰੇ ਗਏ, ਅਤੇ ਉਹ ਆਪਣਾ ਜਿਹੜਾ ਜਿਹ 'ਚ ਪਾਣੀ ਨਹਾਉਂਦੇ ਨੇ ਤਲਾਅ ਉਹ ਵੀ ਪੂਰਿਆ ਗਿਆ। ਹੁਣ ਦੇ ਕੋਠੇ ਬਣੇ ਨੇ ਉਹਦੇ ਵਿੱਚ। ਕਿਉਂਕਿ ਜਿਹੜਾ ਤੁਹਾਡਾ ਮਗਰਾਲਾ ਪਿੰਡ, ਇਸ ਪਿੰਡ ਦੇ ਵਸਨੀਕ ਸੀ 1947 ਤੋਂ ਪਹਿਲਾਂ। ਇੱਥੇ ਜਿਹੜੇ ਲੋਕ ਸੀ ਨਾ ਸਾਡੇ ਪਿੰਡ ਦੇ ਵਿੱਚ, ਮਤਲਬ ਮਾਲਕ ਨਹੀਂ, ਕੋਈ 2 ਘਰ ਮਰੂਸੀ ਸੀ ਜੀ। ਹਾਂ, ਇਹਦੇ ਵਿੱਚ ਸਾਡੇ ਪਿੰਡ 'ਚ ਮੋਚੀ ਵੀ ਸੀਗੇ, ਧੋਬੇ ਵੀ ਸੀਗੇ ਲੀੜੇ ਧੋਣ ਵਾਲੇ, ਅਤੇ ਰਾਈ ਵੀ ਸੀਗੇ, ਬਰਵਾਲੇ ਵੀ ਸੀਗੇ। 5-6 ਕੌਮਾਂ ਦਾ ਮੈਨੂੰ ਪਤਾ ਵੀ ਇਹ ਸਾਡੇ ਪਿੰਡ ਜਿੰਦੀਆਂ ਸੀ, ਪਰ ਏਕਤਾ ਹੀ ਸਭ। ਕਿਸੇ ਨਾਲ ਮੇਰ ਤੇਰ ਨਹੀਂ ਕੋਈ ਵੀ, ਤੂੰ ਬਰਵਾਲਾ ਵਾ, ਤੂੰ ਦੂਜਾ ਵਾ ਜਾਂ ਤੀਜਾ ਵਾ। ਇੰਨਾ ਪਿਆਰ ਸੀ ਲੋਕਾਂ ਦਾ। ਮਾਲਕੀ ਇੱਥੇ ਸਿਰਫ ਜੀ ਜੱਟਾਂ ਦੀ ਸੀ। ਉਹ ਸਿਰਫ 2 ਘਰ ਮਰੂਸੀ ਸੀਗੇ, ਥੋੜ੍ਹੀ ਪੈਲੀ ਦੇ, ਕੋਈ 2-2 ਕਿੱਲੇ ਦੇ, 3-3 ਕਿੱਲੇ ਦੇ। ਮਰੂਸ ਲਿਆ ਨਾ, ਮਰੂਸ ਹੁੰਦਾ ਵੀ ਜਿਹੜੇ ਕੋਲ ਜ਼ਿਆਦਾ ਚਿਰ ਪੈ ਜਾਂਦੀ ਸੀ ਨਾ, ਉਹਦੇ ਨਾਲ ਪੱਕੀ ਹੋ ਜਾਂਦੀ ਸੀ। ਮਾਲਕ ਛਡਾਉਂਦਾ ਨਹੀਂ ਸੀ, ਪੱਕੀ ਹੋ ਜਾਂਦੀ। ਦੱਸੋ। ਵਿੱਚ ਮੁਸਲਮਾਨਾਂ ਦਾ ਯਾਰ ਆ। ਇੱਕ ਤਾਂ ਮੁੰਡਾ ਹੈ ਗੁਲਾਮ ਮੁਸਤਫਾ
ਲੁਹਾਰਾਂ ਦਾ, ਅੱਛਾ ਉਹ ਸਾਡੇ ਨਾਲ ਪੜ੍ਹਦਾ ਹੁੰਦਾ ਸੀ ਤੇ ਉਹ ਇਨਫੈਸਰ ਲੱਗਾ ਸੀ ਜਾ ਕੇ ਪਾਰਲੇ ਬੰਨੇ, ਪਤਾ ਨਹੀਂ ਹੁਣ ਹੈਗਾ ਜਾਂ ਮਰ ਗਿਆ ਦਾ। ਤੇ ਬਾਕੀ ਜਿਹੜੇ ਮੁੰਡੇ ਸੀਗੇ, ਉਹ ਇੱਕ ਛਿੱਦ ਹੁੰਦਾ ਸੀ ਸਾਡੇ ਪਿੰਡ ਮੁੰਡਾ, ਬੜਾ ਉਹ ਹੁੰਦਾ ਸੀ, ਕੀ ਨਾਂ ਦਾ, ਮੋਚੀਆਂ ਦਾ, ਜੀ ਬਹੁਤ ਪੜ੍ਹਿਆ ਲਿਖਿਆ ਮੁੰਡਾ ਸੀ ਉਹ ਵੀ ਜੀ। ਤੇ ਉਦੋਂ ਪੜ੍ਹਦੇ ਹੁੰਦੇ ਸੀਗੇ 5ਵੀਂ ਚੌਥੀ 'ਚ, ਪਤਾ ਨਹੀਂ ਵੀ ਉਹ ਕੀ ਲੱਗਾ ਸੀ ਜਾ ਕੇ, ਉਹ ਚੰਗੀ ਸਿਹਤ ਬਣ ਰਹੀ ਸੀ, ਪੜ੍ਹਿਆ ਲਿਖਿਆ ਸੀ ਜੀ। ਉਹ, ਮੇਰਾ ਖਿਆਲ ਕੋਈ ਨਾ ਕੋਈ ਤਾਂ ਜ਼ਰੂਰ ਜਾ ਕੇ ਬਣਿਆ ਹੁਣ, ਕਿਉਂ ਜਦੋਂ ਚੱਲ ਗਏ ਫਿਰ ਕੀ ਪਤਾ ਕੀ ਬਣਿਆ ਨਹੀਂ ਬਣਿਆ। ਤੇ ਅਰਾਈ ਲੋਕ ਜਿਹੜੇ ਨੇ ਉਹ ਸਬਜ਼ੀਆਂ ਵਗੈਰਾ ਦਾ ਕੰਮ, ਸਬਜ਼ੀ ਵੀ ਬੀਜਦੇ ਸੀ, ਕਣਕ ਬੱਠਾ ਵੀ ਬੀਜ ਲੈਣਾ, ਖਾਣ ਪੀਣ ਜੋਗਾ ਥੋੜ੍ਹੀ ਥੋੜ੍ਹੀ ਪੈਲੀ ਸੀ ਉਹਨਾਂ ਕੋਲ, ਅੱਛਾ ਤੇ ਉਹਨਾਂ ਆਪਣਾ ਗੁਜ਼ਾਰਾ ਉਹ ਠੀਕ ਠਾਕ ਕਰਦੇ ਸੀਗੇ। ਬਹੁਤ ਆਬਾਦੀ ਥੋੜ੍ਹੀ ਸੀ ਵੀ 50-60 ਘਰ ਮੁਸਲਮਾਨਾਂ ਦੇ ਸੀ ਤੇ 10-12 ਘਰ ਜੱਟਾਂ ਦੇ ਸੀ ਤੇ 3-4 ਘਰ ਝੀਰਾਂ ਦੇ ਸੀ ਜੀ ਤੇ 2 ਘਰ ਤਰਖਾਣਾ ਦੇ ਸੀ ਤੇ ਇੱਕ ਘਰ ਮੁਸਲਮਾਨ ਲੋਹਾਰ ਦਾ ਸੀ। ਇੰਨੀ ਕੁ ਆਬਾਦੀ ਸੀ ਸਰ। ਇਹਦਾ ਮਤਲਬ ਲੋਹਾਰ ਜਿਹੜਾ ਮੁਸਲਮਾਨ ਸੀਗਾ, ਹਾਂ। ਉਹਨਾਂ ਦਾ ਕੋਈ ਨਾਮ ਯਾਦ ਹੈ? ਨਾਮ ਯਾਦ, ਉਹਦਾ ਨਾਲ ਸੈਨ ਹੁੰਦਾ ਸੀ, ਸੈਨ। ਪਤੀਆਂ ਸਾਡੇ ਪਿੰਡ ਦੀਆਂ ਸੀ 3, ਨੰਬਰਦਾਰੀ ਇੱਕ ਤੇ ਸਾਡੀ ਸੀ, ਸਾਡਾ ਭਰਾ ਸੀ ਮੁਨਸ਼ਾ ਸਿੰਘ ਵੱਡਾ ਸਾਡਾ ਸਾਰਿਆਂ ਨਾਲੋਂ। ਦੂਸਰਾ ਬੰਦਾ ਸੀਗਾ ਇੱਕ ਸਾਡੇ ਪਿੰਡ ਲੰਬੜਦਾਰ ਸੀਗਾ, ਦੇਵ ਸ਼ਾਹ ਸ਼ਹਿਰ ਦਾ ਲੰਬੜਦਾਰ, ਉਹ ਬਣ ਗਿਆ ਦਾ ਸੀ। ਅੱਛਾ ਜੀ। ਤੇ ਇੱਕ ਪੱਤੀ ਦਾ ਮਾਲਕ ਸੀਗਾ ਸਰਦਾਰ ਮਹਿੰਦਰ ਸਿੰਘ ਦਾ ਪਿਓ ਦਾ, ਬਿੱਟੂ ਦਾ ਪਿਓ ਉਦੋਂ ਸਿੰਘ ਜੀ। ਬਰਸਾਤ ਸਾਰੀ ਫਿਰ ਮੁੰਡਿਆਂ ਘੁਲਦੇ ਰਹਿਣਾ, ਪਰਵਾਹ ਨਹੀਂ ਕਰਨੀ ਕਿਸੇ ਦੀ। ਉਦੋਂ ਖਰਾਸ ਹੁੰਦਾ ਸੀ ਇੱਕ ਸਾਡੇ ਪਿੰਡ ਜੀ ਸੈਨ ਲੋਹਾਰ ਦਾ ਖਾਸ ਸੀ, ਉਹ ਮੁਸਲਮਾਨ ਲੋਹਾਰ ਸੀ ਨਾ ਜਿਹੜਾ ਜੀ, ਸੈਨ, ਉਹਨੇ ਲਵਾਇਆ ਦਾ ਸੀਗਾ ਖਰਾਸ। ਕਹਿੰਦੇ ਨੇ ਕਿ ਮੁਸਲਮਾਨਾਂ ਦੀ ਆਬਾਦੀ ਦੀ ਬਹੁਗਿਣਤੀ ਵਾਲਾ ਸ਼ਹਿਰ ਸੀਗਾ। ਬਹੁਤੇ ਹੀ ਮੁਸਲਮਾਨ ਜੀ। ਉੱਥੇ ਕੁਛ ਤੇ ਹੈਗੇ ਸੀਗੇ ਬਹੁਤੇ ਲੱਦਣੀਏ ਮੁਸਲਮਾਨ ਜੀ ਤੇ ਕੁਛ ਸੀਗੇ ਉੱਥੇ ਗੁੱਜਰਾਂ ਦੀ ਗਲੀ, ਉਹਨੂੰ ਆਖਦੇ ਉਹ ਨਿਰੇ ਹੀ ਗੁੱਜਰ ਸੀ ਉੱਥੇ, ਗੁੱਜਰਾਂ ਦੀ ਗਲੀ, ਉਹ ਦੁੱਧ ਵੇਚਦੇ ਹੁੰਦੇ ਸੀਗੇ ਜੀ। ਤੇ ਉਹ ਗੁੱਜਰ ਆਖਦੇ ਸੀ, ਉਹ ਦੂਜੇ ਸੀਗੇ ਦੇਸੀ ਗੁੱਜਰ ਜੀ। ਇੱਕ ਤੇ ਗੁੱਜਰ ਹੁੰਦੇ ਨਾ, ਦੂਜੇ ਜਿਹੜੇ ਉੱਧਰੋਂ ਆਉਂਦੇ ਪਹਾੜਾਂ ਤੋਂ, ਜੀ। ਉਹ ਨਹੀਂ, ਇੱਧਰ ਦੇ ਪੱਕੇ ਮੁਸਲਮਾਨ ਰਹਿਣ ਵਾਲੇ ਗੁੱਜਰ ਸੀਗੇ। ਅਜੇ ਵੀ ਉਸ ਗਲੀ ਦਾ ਨਾਂ ਗੁਜਰਾਂ ਦੀ ਗਲੀ ਗੁੱਜਰਾਂ ਹੈ। ਦੀ ਗਲੀ ਪਿਆਦਾ ਜੀ ਵੀ। ਹਾਂ, ਦੀਨਾਨਗਰ ਦੇ ਵਿੱਚ ਮਾਲਕੀ ਕਿਹਨਾਂ ਦੀ ਸੀਗੀ? ਮਾਲਕੀ ਦੀਨਾਨਗਰ ਦੇ ਵਿੱਚ ਕੋਈ ਥੋੜਾ ਜਿਹਾ ਚੌਧਰੀ ਨੂਰ ਅਹਿਮਦ ਦੀ ਸੀ ਮਾਲਕੀ ਦਾ, ਥੋੜੀ ਬਹੁਤਾ ਮੈਨੂੰ ਐਵੇਂ ਝੂਠ ਬੋਲਾਂ ਪਤਾ ਨਹੀਂ, ਪਰ ਸਾਡੇ ਪਿੰਡ ਉਹਨੇ ਪੈਲੀ ਥੋੜੀ ਜੀ ਰਹਿਣ ਬਹਿ ਲਈ ਹੁੰਦੀ ਸੀ ਕਦੇ ਕਦੇ। ਨੂਰ ਅਹਿਮਦ ਜੀ ਨੇ? ਨੂਰ ਅਹਿਮਦ ਜਿਹੜਾ ਹੈ, ਚੌਧਰੀ ਨੂਰ ਅਹਿਮਦ ਬਹੁਤ ਵਧੀਆ ਬੰਦਾ ਸੀਗਾ। ਇਹ ਪੁਰਾਣੀ ਗੱਲ ਆ, ਉਦੋਂ ਅਸੀਂ ਬਿਲਕੁਲ ਛੋਟੇ ਛੋਟੇ, ਸਾਡੀ ਆਪਣੀ 4-5 ਗੱਲਾਂ ਪੈਲੀ ਉਹਦੇ ਕੋਲ ਗਹਿਣੇ ਹੁੰਦੀ ਸੀ। ਨੂਰ ਅਹਿਮਦ ਜੀ ਕਹਿੰਦੇ ਨੇ ਕਿ ਨਗਰ ਕੌਂਸਲ ਦੀਨਾਨਗਰ ਦੇ ਮੈਂਬਰ ਵੀ ਰਹੇ ਨੇ। ਆਹੋ ਜੀ, ਫਿਰ ਜੇ ਚੱਲਦਾ ਬੰਦਾ ਫਿਰ ਮੈਂਬਰ ਬਣਦਾ ਹੀ ਹੁੰਦਾ ਵਾ। ਮੁਸਲਮਾਨ ਸਾਰੇ ਹੀ ਬਹੁਤ ਅੱਛੇ ਸੀ, ਪਰ ਉਹ ਤੇ ਬਹੁਤਾ ਅੱਛਾ ਸੀ ਨਾ ਸਭ ਤੋਂ। ਜਿਹੜਾ ਲਾਈ ਬਖਸ਼ ਸੀ ਨਾ, ਇਹਦੇ ਮੁੰਡੇ ਸੀ 4, ਇੱਕ ਨਾ ਸੀ ਗੁਲਾਮ ਨਬੀ, ਇੱਕ ਨਾ ਸੀ ਮਹਮੋ, ਇੱਕ ਨਾ ਸੀ ਸ਼ਹੀਦਾ, ਅੱਛਾ ਇੱਕ ਨਾ ਸੀ ਕਾਦੀ। ਅੱਛਾ, 4 ਮੁੰਡੇ ਸੀ ਉਹਦੇ। ਉਹਨਾਂ ਇਲਾਹੀ ਪੁੱਛ ਬਖਸ਼ ਲਈ ਹੈਗੇ ਨੇ ਕਿ ਨਹੀਂ ਹੈਗੇ ਅਜੇ। ਕੋਠੇ ਇਲਾਹੀ ਬਖਸ਼ ਜਿਨ੍ਹਾਂ ਨੇ ਆਬਾਦ ਕੀਤਾ ਸੀਗਾ। 2 ਭਰਾ ਹੁੰਦੇ ਸੀ, ਲਾਈ ਤੇ ਫੱਤਾ, ਇਹ ਸਕੇ ਭਰਾ 2 ਹੀ ਤਾਂ ਸੀ ਨਾ, ਉਹ ਛੋਟਾ ਸੀ, ਲਾਈ ਵੱਡਾ ਸੀ। ਤੇ ਇਹਨਾਂ ਦੀ ਮਤਲਬ ਉਹਦੇ ਵੀ 3 ਮੁੰਡੇ ਸੀ, ਇਹਦੇ 4 ਸੀ, ਉਹਦੇ 3 ਸੀ। ਅੱਛਾ ਜੀ। ਇੱਕ ਨਾ ਸੀ ਗੁਲਾਮ ਰਸੂਲ, ਅੱਛਾ ਜੀ। ਇੱਕ ਨਾ ਸੀ ਸ਼ਹੀਦਾ, ਅੱਛਾ ਤੇ ਇੱਕ ਨਾ ਸੀ ਮੀਦਾ। ਹਾਂ, ਵੇਖਦੇ ਛੱਡ ਕੇ ਸਾਡੇ ਮੇਰੇ ਭਰਾਵਾਂ ਨਾਲ ਕਬੱਡੀ ਖੇਡਦੇ ਰਹੇ ਹੋਗੇ, ਜੋ ਤਗੜੇ ਸਿਆਣੇ ਸੀ ਨਾ ਥੋੜੇ ਜਿਹੇ। ਸ਼ਹਿਰ ਦਾ ਜੋ ਜਨਾਨੀ ਸੀ ਸਭ ਲੀੜੇ ਧੋਣ ਇੱਥੇ ਆਉਂਦੀ ਰਹੀ ਆ। ਕੋਈ ਇੰਨਾ ਸਾਫ਼ ਪਾਣੀ ਸੀਗਾ? ਬੜਾ ਸਾਫ਼ ਪਾਣੀ, ਕੋਈ ਸ਼ਹਿਰ 'ਚ ਨਲਕਾ ਹੀ ਨਹੀਂ ਸੀ ਕਿਸੇ ਦੇ ਘਰ ਤੇ, ਸਿਰਫ ਖੂਹ ਹੁੰਦੇ ਸੀ। ਨਿਕਾਸੀ ਤਾਂ ਬਹੁਤ ਪਾਣੀ ਸਾਫ਼ ਸੀ। ਐਡੜੀ ਦਾ ਸੌਲ ਹੁੰਦੀ ਸੀ ਇਹਦੇ ਵਿੱਚ, ਬੜੀ ਸੌਲ ਹੁੰਦੀ ਸੀ। ਮੁੰਡਿਆਂ 10-10 ਮਿੰਟ ਜਾ ਕੇ ਕੁੰਡੀ ਲਾਉਣੀ, ਭੈਣ ਚੋਂ ਇੰਨੀਆਂ ਮੱਛੀਆਂ ਫੜ ਲਿਆਉਣੀਆਂ। ਗਲੀਆਂ ਸਾਡੀਆਂ 'ਚ ਇਹ ਸੀਗਾ ਵੀ ਇੱਕ ਨਾਂ ਪਿਆਦਾ ਸੀ ਰਾਈਆਂ ਦੀ ਗਲੀ, ਉਧਰ ਸਿਰਫ ਰਾਈਆਂ ਦੇ ਘਰ ਹੁੰਦੇ ਸੀ 10-15 ਜਿਹੜੇ ਹੁੰਦੇ ਸੀ। ਇੱਕ ਗਲੀ ਬਣੀ ਦੀ ਸੀ ਉਹ ਸਾਈਆਂ ਦੀ ਵੱਖਰੀ। ਦੂਸਰੀ ਗਲੀ ਇੱਕ ਹੁੰਦੀ ਸੀ ਸਾਡੇ ਪਿੰਡ ਹੁੰਦੇ ਸੀ ਚਮਾਰ ਖੱਲਾ ਰੰਗ ਦੇ ਹੁੰਦੇ ਸੀ, ਤੇ ਉਹ ਉਹਨਾਂ ਨੂੰ ਆਖਦੇ ਸੀ ਉਹ ਚਮਾਰਾਂ ਦੀ ਗਲੀ। ਤੇ ਦੂਸਰੀ ਗਲੀ ਜਿਹੜੀ ਆ, ਇੱਕ ਦੂਜੀ ਗਲੀ ਹੁੰਦੀ ਸੀ ਤੇ ਕਹਿੰਦੇ ਨੇ ਵੀ ਇਹ ਜੱਟਾਂ ਦੀ ਗਲੀ ਆ, ਉੱਥੇ ਬਾਹਰਲੇ ਜੱਟਾਂ ਦੀ ਗਲੀ ਆ। ਇਹ ਜਿਹੜੇ ਕੋਠੇ ਨੇ ਦੀਨਾਨਗਰ ਦੇ ਨਾਲ, ਇੱਥੇ ਜਿਹੜਾ 1-2 ਘਰ ਸੀ ਨਾ, ਉਹ ਵੀ ਜੱਟ ਮੁਸਲਮਾਨ ਸੀਗੇ। ਹਾਂਜੀ, ਉਹ ਜੱਟ ਮੁਸਲਮਾਨ ਸੀ, ਮਾਲਕ ਵਿੱਚ ਸੀ। ਕਿ ਤੁਹਾਡੇ ਪਿੰਡ ਦੇ ਵਿੱਚ 2 ਮੁਸਲਮਾਨ ਔਰਤਾਂ ਵੀ ਜਿਹੜੀਆਂ ਨੇ ਉਹ ਇੱਥੇ ਰਹੀਆਂ ਜਾਂ ਪਹਿਲਾਂ ਆਈਆਂ, ਉਹਦੀ ਵੀ ਕੋਈ ਗੱਲ ਸੁਣਾਓ ਉਹ ਸਾਨੂੰ। ਇੱਕ ਤੇ ਫੜ ਕੇ ਲੈ ਗਏ ਸੀਗੇ, ਤੇ ਦੂਸਰੀ ਜਿਹੜੀ ਉਹ ਪਹਿਲਾਂ ਆਈ ਦੀ ਬਹੁਤ ਚਿਰ ਦੀ, ਉਹਦੇ ਤੇ ਬੱਚੇ ਉਦੋਂ ਬੱਚੇ ਹੋਏ ਰਹੇ ਜਦੋਂ ਪਾਕਿਸਤਾਨ ਨੇ ਹਿੱਸਾ ਬਣਿਆ ਵਾ। ਤੇ ਉਹ ਜਿਹੜੀ ਪਹਿਲਾਂ ਔਰਤ ਆਈ ਤੇਲੀ, ਅੱਛਾ, ਉਹਨਾਂ ਦੇ ਵਿੱਚ ਵਿਆਹੀ ਹੋਈ ਸੀਗੀ ਨਾ, ਉਹਨਾਂ ਦੇ ਵਿੱਚ ਹੀ। ਤੇ ਉੱਥੋਂ ਜਦੋਂ ਆ ਗਈ ਲੜ ਲੁੜ ਪਈ ਗਿਆ ਕੀ, ਉਦੋਂ ਕਈ ਕੁਛ ਪਿੱਛੋਂ ਤੋਂ ਤੁਰਿਆ ਹੈ ਕੰਮ ਇਹ ਜੀ। ਫਿਰ ਉਹ ਜੱਟਾਂ ਦੇ ਘਰ ਬੈਠੀ, ਤੇ ਉਹਦੇ ਮੁੰਡੇ ਦੇ ਬੁੱਢੇ ਹੋ ਗਏ ਨੇ ਮੁੰਡੇ ਵੀ। ਜਦੋਂ ਨੱਠ ਕੇ ਆ ਗਈ ਤੇ ਫਿਰ ਉਹ ਰੱਖ ਲਈ ਉਹਨਾਂ, ਪੁਲਿਸ ਪੈਂਦੀ ਰਹੀ, ਉਹ ਲਗਾ ਛੱਡਦੇ ਰਹੇ ਨਾ। ਗੱਲ ਕੀ ਹੋਈ? ਅੱਛਾ, ਉਹਨਾਂ ਦੇ ਅੱਗੇ ਬੱਚੇ ਹੈਗੇ? ਹਾਂ, ਜਵਾਨ ਹੋਏ, ਦਾੜੀਆਂ ਇਹਨਾਂ ਸਾਡੇ ਲੱਗੇ ਹੋਏ ਨੇ ਭਾਈ। 2 ਮੁਸਲਮਾਨ ਬੱਚੇ ਜਿਹੜੇ ਨੇ ਉਹ ਇਸ ਪਿੰਡ ਦੇ ਵਿੱਚ ਰਹਿ ਗਏ ਜਾਂ ਇੱਥੇ ਪਲੇ, ਉਹ ਕੀ ਕਹਾਣੀ ਹੈ? ਉਹ ਕਹਾਣੀ ਇਹ ਸੀ ਵੀ ਉਹ ਹੈਗੇ ਨੇ, ਉਹ ਧਾਰੀਵਾਲ ਲਾਗੇ ਪਿੰਡ ਵਾ, ਧਾਰੀਵਾਲ ਦੇ ਨਾਲ ਹੀ ਪਿੰਡ ਵਾ, ਉੱਥੋਂ ਦੇ ਹੀ ਮੁੰਡੇ 2 ਜੀ। ਤੇ ਉਹ ਫਿਰ ਵਿਚਾਰਿਆਂ ਦਾ ਬਾਕੀ ਪਾਕਿਸਤਾਨ ਨੂੰ ਬੱਚੇ ਰਹਿ ਗਏ ਛੋਟੇ ਕੋਈ 10-12 ਸਾਲ ਦੇ। ਅੱਛਾ, ਉਹ ਫਿਰ ਸਾਡੇ ਪਿੰਡ ਆਣ ਕੇ ਤੇ ਇੱਥੇ ਜੱਟਾਂ ਦੇ ਘਰ ਹੌਲੀ ਰਹੇ ਸੀ। ਤੇ ਫਿਰ ਉਹਨਾਂ ਦੇ ਵਿਆਹ ਵੀ ਹੋਏ, ਹੁਣ ਮਰ ਗਏ ਨੇ ਦੋਵੇਂ ਹੀ।
ਦੋਵੇਂ ਭਰਾ ਹੀ ਮਰ ਗਏ ਜੀ। ਉਹਨਾਂ ਦਾ ਪਰਿਵਾਰ ਕਿੱਥੇ ਰਹਿ ਰਿਹਾ? ਇੱਕ ਦਾ ਤੇ ਦਬੁਰਜੀਆ ਤੇ ਜਿਹੜਾ ਦੂਸਰਾ ਨਾ ਉਹਦਾ ਆਪਣੇ ਪਿੰਡ ਚ ਲੱਗਿਆ ਸੀ ਪੀਰ ਦੀ ਸੈਨ, ਪਤਾ ਨਹੀਂ ਹੁਣ ਹੈਗੇ ਕਿ ਨਹੀਂ ਹੈਗੇ। ਮਤਲਬ ਉਹ ਵਾਪਸ ਚਲਾ ਗਿਆ ਸੀਗਾ। ਉਹਦੇ ਜਾਣੇ ਉਹਦੇ ਵੀ ਹੋਏ ਆਪਣੇ ਪਿੰਡ ਚਲ ਗਏ ਸੀ, ਮੁੜ ਕੇ ਉਹਦਾ ਪਤਾ ਨਹੀਂ ਵੀ ਮੁੜ ਕੇ ਅਸੀਂ ਨਾ ਗਏ ਨਾ ਇਹ ਹੈਗੇ ਜਾਂ ਨਹੀਂ ਹੈਗੇ। ਮਤਲਬ ਇੱਕ ਪਰਿਵਾਰ ਜਿਹੜਾ ਹੈ ਉਹ ਮੁਸਲਮਾਨ ਪਰਿਵਾਰ ਉਹ ਦਬੁਰਜੀ ਰਹਿ ਰਿਹਾ। ਦਬੁਰਜੀ ਰਹਿ ਇਦਾਂ ਦੇ ਉਹਨਾਂ ਦੇ ਵਿਆਹ ਜਿਹੜੇ ਨੇ ਫਿਰ ਉਹ ਮੁਸਲਮਾਨ ਭਾਈਚਾਰੇ ਦੇ ਵਿੱਚ ਕੀਤੇ ਗਏ। ਇਹ ਜਿਹੜੇ ਪਹਿਲਾਂ ਹੋਏ ਸੀ, ਪਹਿਲਾਂ ਮੁਸਲਮਾਨ ਇੱਧਰ ਹੈ ਬਹੁਤ ਸੀ ਨਾ, ਉਦੋਂ ਦੇ ਹੋ ਗਏ ਸੀ ਜੀ। ਤੇ ਜਿਹੜੇ ਹੁਣ ਗਾੜੀ ਨੂੰ ਉਹਨਾਂ ਦਾ ਸਾਨੂੰ ਪਤਾ ਨਹੀਂ ਆ ਵੀ ਹੋਏ ਨੇ ਜਾਂ ਨਹੀਂ ਹੋਏ, ਵੀ ਝੂਠ ਬੋਲੀ ਜਾ ਕੇ। ਅੱਛਾ। ਉਦੋਂ ਸਾਡੇ ਮੰਦਿਰ ਹੀ ਗੁਰਦੁਆਰਾ ਨਹੀਂ ਬਣਿਆ ਦਾ ਨੌਬਤ ਤੇ ਇੱਥੇ ਸਾਡੇ ਥੋੜੀ ਹੈ, ਸਾਡੇ ਤੇ ਰੋਤੀ ਰੋਂਦੇ ਸੀ ਜਦੋਂ ਗਏ ਨੇ ਨਾ, ਜੀ। ਤੇ ਜੱਫੀਆਂ ਬਾਬਾ ਰੋਂਦੇ ਹੋ ਵੀ ਤੇ ਅਸੀਂ ਵੀ ਰੋਂਦੇ ਵੀ ਯਾਰ ਮੁੜ ਕੇ ਮਿਲਾਂਗੇ ਵੀ। ਇਹ ਗੱਲ ਦੱਸ ਰਹੇ ਸੀਗੇ ਕਿ ਇੱਕ ਤੁਹਾਡਾ ਮਿੱਤਰ ਸੀਗਾ, ਹਾਂਜੀ। ਜਦੋਂ ਜਾਣ ਲੱਗਾ ਉਹਨਾਂ ਨੂੰ ਛਤਰੀ ਤੁਸੀਂ ਦਿੱਤੀ ਸੀਗੀ। ਅੱਛਾ, ਇਹਦਾ ਮਤਲਬ ਤੋਹਫੇ ਦੇ ਵਜੋਂ? ਤੋਹਫੇ ਤੇ ਉਹਨੂੰ ਕਹਾਂਗਾ ਵੀ ਮੈਂ ਕਿਹਾ ਵੀ ਕੀ ਲੈਣਾ ਤੂੰ? ਕਹਿੰਦਾ ਵੀ ਮੈਂ ਕੁਝ ਨਹੀਂ ਲੈਣਾ ਹੋਰ, ਇੱਕ ਮੈਨੂੰ ਸਿਰਫ ਛਤਰੀ ਲਾ ਦੇ। ਅੱਛਾ। ਮੈਂ 40,000 ਛਤਰੀ ਲਾ ਦੇਣਾ। ਅੱਛਾ, ਉਹ ਕਿੱਥੇ ਰਹਿੰਦੇ ਸੀਗੇ, ਕਿੱਥੇ ਗਏ? ਗੁਜਰਾਂ ਵਾਲੇ। ਇੱਕ ਮਿੱਤਰ ਦਾ ਨਾਮ ਤੁਸੀਂ ਦੱਸ ਰਹੇ ਸੀ, ਕੋਈ ਕਿਹੜਾ ਪਿੰਡ ਹੈ? ਉਹ ਫਤੂਹੀ ਚੱਕ, ਉਹ ਸਾਡੇ ਪਿੰਡ ਉਹਦੇ ਨਾਨਕੇ ਸੀ ਇੱਥੇ। ਅੱਛਾ। ਤੇ ਨਾਨਕਾਂ ਦੇ ਘਰ ਆ ਕੇ ਉਹ ਡੰਗਰ ਵੱਛਾ ਚਾਰਦਾ ਹੁੰਦਾ ਸੀ, ਧੋਬਿਆਂ ਦਾ ਮੁੰਡਾ ਸੀ। ਅੱਛਾ। ਤੇ ਉਹ ਮੇਰਾ ਖਿਆਲ ਆ ਵੀ ਉਹ ਸਾਡਾ ਹੀ ਹਣੀ ਭਾਵੇਂ ਹੋਵੇ ਅਜੇ, ਉਹਦਾ ਨਾਂ ਘੋਲਾ ਸੀ। ਉਹ ਡੰਗਰ ਵੱਛਾ ਸਾਡੇ ਨਾਲ ਚਾਰਦਾ ਰਿਹਾ ਨਾ, ਤੇ ਬੜਾ ਪਿਆਰ ਸੀ ਉਹਦੇ ਨਾਲ ਸਾਡਾ। ਤੁਹਾਨੂੰ ਕਿੰਨੇ ਦੱਸਿਆ ਕਿ ਉਹ ਫਤੂਹੀ ਚੱਕ ਜਾ ਕੇ ਬੈਠ ਗਿਆ? ਮੈਨੂੰ ਇਸ ਤਰ੍ਹਾਂ ਪਤਾ ਨਾ, ਉਹ ਪਿੰਡ ਹੀ ਉਹਦਾ ਫਤੂਹੀ ਚੱਕ ਸੀਗਾ। ਇਹ ਨਾ ਸਾਡੇ ਪਿੰਡ ਦਾ ਭਣੇਵਾ ਸੀ ਉਹ। ਅੱਛਾ। ਇਹਨਾਂ ਦੀ ਭੈਣ ਹੀ ਰੱਖੀ, ਉਹ ਵਿਆਹੀ ਦੀ ਹੁੰਦੀ ਸੀ ਉੱਥੇ। ਉਹਦਾ ਵੱਡਾ ਭਰਾ ਬਸ਼ੀਰ ਸੀਗਾ, ਸਾਡੇ ਹਾਣੇ ਸੀਗਾ। ਇੱਕ ਸਾਡੇ ਗੁਆਂਢੀ ਹੁੰਦਾ ਸੀਗਾ ਰਾਈਆਂ ਦਾ ਮੁੰਡਾ, ਉਹਦਾ ਨਾਂ ਸੀ ਬਸ਼ੀਰ, ਤੈਨੂੰ ਕਹਿੰਦੇ ਸੀ ਅਛਰ ਪਹਿਲਵਾਨ। ਇੱਕ ਉਹਦਾ ਭਰਾ ਹੁੰਦਾ ਸੀ ਜੀਰ, ਕਿਉਂ ਉਹਦੇ ਬਿਲਕੁਲ ਸਾਡੇ ਘਰਾਂ ਦੇ ਨਾਲ ਸੀ ਨਾ, ਉਹਨਾਂ ਨਾਲ ਸਾਡਾ ਬੜਾ ਪਿਆਰ ਸੀਗਾ ਜੀ। ਜਦੋਂ ਅਸੀਂ ਗਏ ਨਾ, ਉਹਦਾ ਅਛਰ ਸੀ ਨਾ, ਉਹਦੇ ਬਾਹਾਂ ਖੜੀਆਂ ਕਰ ਹੁੰਦਾ ਆ ਭਾਈ ਤੁਰ ਚੱਲੇ ਓਏ। ਅੱਛਾ। ਛੋਟੀ ਉਮਰ 'ਚ ਬਚਪਨ ਸੀਗਾ, ਹੁਣ ਪਤਾ ਨਹੀਂ ਮਰ ਗਏ ਨੇ ਕਿ ਹੈਗੇ ਨੇ, ਐਵੇਂ ਝੂਠ ਬੋਲੀਏ। ਸ਼ਹੀਦ ਸੀਗਾ, ਗੁਲਾਮ ਮੁਸਤਫਾ ਸੀ ਜੀ। 7-8 ਬੰਦੇ ਕੋਲ ਕਈਆਂ ਦਾ ਨਾਮ ਹੀ ਭੁੱਲ ਜਾਂਦਾ, ਕਿਉਂ ਥੋੜਾ ਜਿਹਾ 70-80 ਸਾਲ ਦੇ ਹੋ ਚੱਲੇ ਨੇ। ਪਰ ਤਾਂ ਅਸੀਂ ਜਿੰਨੇ ਵੀ ਸ਼ਹਿਰੋਂ ਮੁਸਲਮਾਨ ਹੁੰਦੇ ਰਹੇ ਨਾ, ਸਾਰਿਆਂ ਨੂੰ ਧਮਰਾਈ ਨਾਲ ਜਾ ਕੇ ਛੱਡ ਕੇ ਆਉਂਦੇ ਨੇ ਵੀ ਇਹਨਾਂ ਨੂੰ ਰਾਜ ਮਾਰ ਨਾ ਦੇਵੇ। ਧਮਰਾਈ ਕੈਂਪ ਲੱਗਾ ਸੀ ਮੁਸਲਮਾਨਾਂ ਦਾ ਕੈਂਪ। ਜੈਲਦਾਰ ਸੀ ਨਾ ਉਹਨਾਂ ਦੇ ਫਿਰ ਚੌਧਰੀ ਅਲੀ ਅਕਬਰ ਹੋਰੀ, ਅਕਬਰ ਹੁਣੇ, ਉੱਥੇ ਉਹਨਾਂ ਦਾ ਕੈਂਪ ਲੱਗਾ ਸੀ। ਤੇ ਦੂਸਰਾ ਜਿਹੜਾ ਅੱਛਾ, ਇਹ ਦੋਵੇਂ ਜੈਲਦਾਰ ਸੀ, ਉਹ ਵੀ ਜੈਲਦਾਰ ਸੀ ਬਰਿਆਰਾਂ ਵਾਲਾ ਵੀ। ਅੱਛਾ। ਤੇ ਫਿਰ ਕੁਝ ਜਥਾ ਉੱਥੇ ਹੀ, ਕੁਝ ਇੱਥੇ ਹੀ, ਇਕੱਠੇ ਰਲ ਕੇ ਗਏ ਸੀ। ਤੇ ਫਿਰ ਜਥਾ ਕਿ ਬੜਾ ਵੱਡਾ ਜਥਾ ਗਿਆ ਸੀ। ਸਾਡੇ ਪਿੰਡ 'ਚ ਕਿਸੇ ਬੰਦੇ ਨੂੰ ਕਿਸੇ ਨੂੰ ਫਿੱਟੇ ਮੂੰਹ ਨਹੀਂ ਕਿਹਾ, ਤਾਂ ਨਾ ਉਹਨਾਂ ਨੂੰ ਕਿਹਾ, ਤਾਂ ਨਾ ਉਹਨਾਂ ਦੇ ਵਿਚਾਰਿਆਂ ਕਿਹਾ ਗਏ। ਢਾਈਆਂ ਤਾਂ ਇਹ ਚਾਹੀਦਾ ਵੀ ਲੰਘਣ ਰਾਰ ਪਾਰ ਆਪਸ ਵਿੱਚ ਮਿਲਣ, ਪਿਆਰ ਕਰਨ, ਕੋਈ ਗੱਲ ਇਹੋ ਜਿਹੀ। ਫਿਰ ਗਲਵੱਕੜੀਆਂ ਪੈਣ, ਫਿਰ ਗੱਫੀਆਂ ਪੈਣ, ਯਾਰਾਂ ਨੂੰ ਮਿਲ ਮਾਲ ਲੈਣ, ਮੁੜ ਕੇ ਖਾਣੀ, ਮੁੜ ਕੇ ਕਿਹੜਾ ਦੁਨੀਆ ਦੇ ਕੋਈ ਆਉਣ ਡਿਆ ਲਾ। ਤੇ ਜਿਹੜੇ ਜੀਂਦੇ ਨੇ ਉਹਨਾਂ ਨੂੰ ਤਾਂ ਆਦਮੀ ਮਿਲ ਹੀ ਸਕਦਾ ਨਾ। ਆਪਣੇ ਯਾਰਾਂ ਮਿੱਤਰਾਂ ਦੇ ਲਈ ਜਿਹੜੇ ਇੱਥੋਂ ਉੱਠ ਕੇ ਗਏ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਅਸੀਂ ਕਹਿੰਦੇ ਵੀ ਕਿਤੇ ਸਾਡਾ ਵੀ ਮੇਲ ਹੋਵੇ, ਤੇ ਯਾਰ ਪਿਆਰ ਨਾਲ ਮਿਲ ਚੱਲੀਏ। ਜਾਂਦੀ ਵਾਰ ਤੇ ਆਏ ਦੇ ਕੰਢੇ ਦੇ ਕੀ ਪਤਾ ਅੱਗੇ ਇੰਨੇ ਤੁਰ ਜੋ ਨਾ ਕਿੱਥੋਂ ਮਿਲਦਾ, ਅਜੇ ਅਸੀਂ ਤੇ ਜੀਨੇ ਆ ਜੀ। ਜੇ ਸਾਡਾ ਕੋਈ ਬੰਦਾ ਸਾਨੂੰ ਮਿਲ ਪਵੇ ਤੇ ਅਸੀਂ ਮਿਲਾਂਗੇ ਖੁਸ਼ ਹੋ ਕੇ। ਤੁਹਾਡੇ ਲਈ ਉਹ ਈਦ ਹੋਏਗੀ ਉਸ ਦਿਨ। ਬਿਲਕੁਲ। ਹੁਣ ਇਹ ਬੰਨਾ ਬੰਦ ਕੀਤਾ ਦਾ ਨਾ ਜੀ, ਇਹ ਖੋਲ ਦੇਣਾ, ਮੈਂ ਸਵੇਰੇ ਚਲ ਜਾਣਾ ਉਹ ਮੁੰਡੇ ਕੋਲ, ਉਹ ਆਪੇ ਮੈਨੂੰ ਦੱਸੇਗਾ ਵੀ ਕਿੱਥੇ ਕਿੱਥੇ ਬੈਠੇ ਨੇ, ਕਿੱਥੇ ਹੈ ਨਹੀਂ। ਵਧੀਆ ਨਾ। ਓਏ ਹੋਏ, ਜਿਹੜਾ ਫਸੂਈ ਚੱਕ ਬੈਠਾ ਦਾ ਜੀ, ਭਾਵੇਂ ਉਹ ਹੈਗਾ ਜਾਂ ਨਹੀਂ ਹੈਗਾ, ਪਰ ਹੁਣ ਇਹਨਾਂ ਦੇ ਮੈਨੂੰ ਯਾਦ ਨਾ ਵੀ ਉਹ ਸਾਡੇ ਪਿੰਡ ਦਾ ਭਣੇਵਾ ਸੀ, ਮੇਰੇ ਨਾਲ ਉਹ ਡੰਗਰ ਚਾਰਦੇ ਨੇ, ਤੇ ਮੇਰਾ ਚੇਲਾ ਸੀ। ਦੌੜ ਕੇ ਜਾ ਕੇ ਗਲਵੱਕੜੀ ਪਾ ਲਈ। ਮੈਂ ਕਿਹਾ ਉਹ ਸਾਨੂੰ ਨਾ ਛੱਡੇਗਾ ਜੇ ਜਿੰਦਾ ਹੋਇਆ ਨਾ, ਤੂੰ ਨਾ ਬਾਇਆ ਮੈਨੂੰ ਕਿੱਥੇ ਮਿਲੇ ਨੇ। ਹੈਂ ਓਏ ਹੋਏ, ਹੁਣ ਤੇ ਇਹ ਹਿਸਾਬ ਨਾਲ ਵੀ ਜਿਵੇਂ ਮੋਇਆਂ ਨੂੰ ਕੋਈ ਮਿਲਿਆ ਹੁੰਦਾ ਵਾ, ਪਰ ਹੁਣ ਇਹ ਗੌਰਮੈਂਟ ਦੀ ਮਰਜ਼ੀ ਆ ਨਾ।